ਉਹ ਸੱਚਾ ਪਾਤਸ਼ਾਹ ਵੇਖ ਕਰਤਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਇਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸਤਿ ਸ਼੍ਰੀ ਸ੍ਰੀ ਅਕਾਲ। ਅੱਜ ਜੀ 20 ਸਤੰਬਰ ਦਿਨ ਹੈਗਾ ਜੀ ਸ਼ੁੱਕਰਵਾਰ, ਤੇ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਂ ਇਮੀਗ੍ਰੇਸ਼ਨ ਆਫਰ ਵਾਲੀ ਜੇ ਟਰਕੀਆਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਚਾਹਲ ਯੂਨੀਵਰਸਿਟੀ, ਗੁਰਦੇਵ ਸਿੰਘ ਸਹੋਲ ਐਂਟੀਲੀਓਪ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ, ਕਮਲਜੀਤ ਸਿੰਘ ਮੱਖਣ ਦੌਲਤਪੁਰੀ ਅਮੈਂਟਿਕਾ, ਬਿਸਲਾ ਪਰਿਵਾਰ ਫਰੈਜ਼ਨੋ ਤੇ ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਇਸੇ ਦੇ ਨਾਲ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀ ਪਹਿਲੀ ਪ੍ਰਵੀਨ ਜੀ ਖਬਰ ਕਰੀਏ, ਬੜੀ ਕਹਿ ਲਓ ਵੀ ਅਚੰਭਾ ਵੀ ਆ। ਇੱਦਾਂ ਦੀਆਂ ਚੀਜ਼ਾਂ ਦੀਆਂ ਪਹਿਲਾਂ ਵੀ ਕਿਆਸ ਰਹੀਆਂ ਜਿਹੜੀਆਂ ਲੱਗਦੀਆਂ ਰਹਿੰਦੀਆਂ ਰਹੀਆਂ ਆ। ਜੀ ਅੱਜ ਕੈਲਫਾਇਰ ਦਾ ਇੱਕ ਫਾਇਰ ਫਾਈਟਰ, ਉਸ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਇਸ ਸ਼ੱਕ ਦੀ ਬਿਨਾਂ ਦੇ ਉੱਤੇ ਵੀ ਉਸਨੇ ਸੂਬੇ ਦੇ ਵਿੱਚ ਪਿਛਲੇ 6 ਹਫ਼ਤਿਆਂ 'ਚ 5 ਵੱਖ-ਵੱਖ ਜਿਹੜੀਆਂ ਅੱਗਾਂ ਆ ਉਹ ਲਾਈਆਂ ਆ। ਜੀ ਰੋਬਰਟ ਹਰਨਾਂਡez ਨਾਂ ਦਾ ਜਿਹੜਾ ਫਾਇਰ ਫਾਈਟਰ 38 ਸਾਲਾਂ ਦਾ, ਇਸ ਨੂੰ ਕੈਲ ਫਾਇਰ ਦੇ ਲਾ ਇਨਫੋਰਸਮੈਂਟ ਅਫਸਰਸ ਨੇ ਮੈਂਡੋਸਿਨੋ ਕਾਉਂਟੀ ਕੈਲੀਫੋਰਨੀਆ ਦੇ ਵਿੱਚ ਆਰਸਨ ਟੂ ਫੋਰੈਸਟ ਲੈਂਡ ਦੇ ਜਿਹੜੇ ਦੋਸ਼ਾਂ ਅਧੀਨ ਡਿਟੇਨ ਉਹ ਕਰ ਲਿਆ ਹੈ। ਫਾਇਰ ਆਪਰੇਟਸ ਇੰਜੀਨੀਅਰ ਸੀਗਾ। ਕੈਲ ਫਾਇਰ ਦੇ ਜਿਹੜੇ ਡਾਇਰੈਕਟਰ ਆ ਜੋ ਟੇਲਰ, ਉਹ ਕਹਿੰਦੇ ਵੀ ਮੈਂ ਬੜਾ ਇਸ ਟਾਈਮ ਸ਼ੌਕ ਦੇ ਵਿੱਚ ਆ। 12,000 ਤੋਂ ਵੱਧ ਜਿਹੜੇ ਕੈਲ ਫਾਇਰ ਦੇ ਨਾਲ ਸੰਬੰਧਿਤ ਲੋਕ ਜਿਹੜੇ ਕਿ ਕੈਲੀਫੋਰਨੀਆ ਨੂੰ ਅੱਗਾਂ ਤੋਂ ਸੁਰੱਖਿਅਤ ਰੱਖਣ ਦੇ ਲੱਗੀਆਂ ਅੱਗਾਂ ਨੂੰ ਬੁਝਾਉਣ ਦੇ ਵਿੱਚ ਜਿੰਦ ਜਾਨ ਲਾ ਦਿੰਦੇ ਆ। ਇਸ ਰੋਬਰਟ ਹਰਨਾਂਡez ਤੇ ਉਹਨਾਂ ਸਾਰਿਆਂ ਦਾ ਭਰੋਸਾ ਤੇ ਨਾਲ ਪੂਰੇ ਕੈਲੀਫੋਰਨੀਆ ਦਾ ਭਰੋਸਾ ਜਿਹੜਾ ਉਹ ਤੋੜਿਆ ਹੈਗਾ ਆ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਅਸੀਂ ਸਾਰੇ ਹੀ ਕੈਲੀਫੋਰਨੀਆ ਦੇ ਨਿਵਾਸੀਆਂ ਨੂੰ ਜਿਹੜਾ ਉਹ ਸਤਰਕ ਰਹਿਣ ਦੇ ਲਈ, ਵਿਜੀਲੈਂਟ ਰਹਿਣ ਦੇ ਲਈ ਜਿਹੜੀ ਉਹ ਅਪੀਲ ਆ ਉਹ ਕਰਦੇ ਆ। ਕਹਿੰਦੇ ਵੀ ਜਦ ਆਫ ਡਿਊਟੀ ਸੀਗਾ ਤੇ ਇਸਨੇ 5 ਵੱਖ-ਵੱਖ ਅੱਗਾਂ ਜਿਹੜੀਆਂ ਉਹ ਲਾਈਆਂ 15 ਅਗਸਤ ਤੋਂ 14 ਸਤੰਬਰ ਦੇ ਦਰਮਿਆਨ। ਇਹ ਸਾਰੀਆਂ ਅੱਗਾਂ ਸਨੋਮਾ ਕਾਉਂਟੀ ਦੇ ਵਿੱਚ ਲੱਗੀਆਂ ਆ। ਕਹਿੰਦੇ ਵੀ ਰੈਜ਼ੀਡੈਂਟਸ ਨੇ ਮੁਸ਼ਤੈਦੀ ਦਿਖਾਉਂਦੇ ਹੋਏ, ਫਾਇਰ ਸਪਰੈਸ਼ਨ ਟੀਮਸ ਨੇ ਮੁਸ਼ਤੈਦੀ ਦਿਖਾਉਂਦੇ ਹੋਏ ਇਹਨਾਂ ਅੱਗਾਂ ਨੂੰ ਜਲਦ ਕਾਬੂ ਕਰ ਲਿਆ, ਨਹੀਂ ਤਾਂ ਇਹਨਾਂ ਨੇ ਬਹੁਤ ਜ਼ਿਆਦਾ ਹੋਰ ਭਿਆਨਕ ਰੂਪ ਅਖਤਿਆਰ ਕਰ ਲੈਣਾ ਸੀਗਾ। ਸੋ ਕਹਿੰਦੇ ਵੀ ਕੁੱਲ ਮਿਲਾ ਕੇ ਦੀਆਂ ਅੱਗਾਂ ਦੇ ਕਰਕੇ 1 ਏਕੜ ਜਿਹੜੀ ਲੈਂਡ ਆ ਉਹ ਸੜੀ ਹੈਗੀ ਆ। ਨੈਸ਼ਨਲ ਵਾਲੰਟੀਅਰ ਫਾਇਰ ਕਾਉਂਸਲ ਨੇ ਜਿਹੜਾ ਉਹ ਦੱਸਿਆ ਵੀ ਇਸ ਮੌਕੇ ਮੁਲਕ ਭਰ ਦੇ ਵਿੱਚ ਕੋਈ ਅਜਿਹਾ ਡਾਟਾ ਕਲੈਕਸ਼ਨ ਸਿਸਟਮ ਨਹੀਂ ਹੈਗਾ ਜਿਹੜਾ ਫਾਇਰ ਫਾਈਟਰ ਆਰਸਨ ਕੇਸਿਸ ਦੇ ਉੱਤੇ ਜਿਹੜਾ ਨਿਗਾਹ ਜਿਹੜੀ ਉਹ ਰੱਖਦਾ ਹੋਵੇ। ਹਰਨਾਂਡez ਨੂੰ ਕਹਿੰਦੇ ਸਨੋਮਾ ਕਾਉਂਟੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਆ। ਉਸ ਨੂੰ ਪ੍ਰੋਸੈਸ ਜਿਹੜਾ ਉਹ ਕੀਤਾ ਜਾਊਗਾ ਆਰਸਨ ਟੂ ਫੋਰੈਸਟ ਲੈਂਡ ਦੇ ਜਿਹੜੇ ਉਹ ਮਾਮਲੇ ਆ ਉਸ ਦੇ ਵਿੱਚ। ਸੋ ਇਸ ਤੋਂ ਇਲਾਵਾ ਅੱਜ ਇੱਕ ਪਹਿਲਾਂ ਲਾਈਨ ਫਾਇਰ ਦੇ ਮਾਮਲੇ 'ਚ ਸੈਨ ਬਰਨਰਡੀਨੋ ਕਾਉਂਟੀ ਦੇ ਵਿੱਚ ਇੱਕ 34 ਸਾਲਾਂ ਦਾ ਹੋਰ ਬੰਦੇ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਸੀ, ਜਿਸ ਦੇ ਉੱਤੇ 9 ਵੱਖ-ਵੱਖ ਚਾਰਜਿਸ ਲਾਏ ਗਏ ਸੀ। $7 ਮਿਲੀਅਨ ਦੇ ਜਿਹੜੇ ਡੈਮੇਜਸ ਦੇ ਜਿਹੜੇ ਦੋਸ਼ ਆ ਉਹ ਵੀ ਉਸ ਉੱਤੇ ਜਿਹੜੇ ਉਹ ਲੱਗੇ ਸੀਗੇ। ਸੋ ਹੁਣ ਕੀ ਕੈਲ ਫਾਇਰ ਵਾਲੇ ਇਸ ਕੈਲ ਫਾਇਰ ਦੇ ਇੰਪਲੋਈ ਨੂੰ ਫਾਇਰ ਫਾਈਟਰ ਦੇ ਉੱਤੇ ਵੀ ਇੱਦਾਂ ਦੇ ਦੋਸ਼ ਲੱਗਦੇ ਆ ਕਿ ਨਹੀਂ, ਇਹ ਦੇਖਣ ਵਾਲੀ ਗੱਲ ਆ। ਇਸ ਸਾਲ ਦੇ ਵਿੱਚ ਕੈਲ ਫਾਇਰ ਦੇ ਆંકੜਿਆਂ ਦੇ ਮੁਤਾਬਕ ਪ੍ਰਵੀਨ ਜੀ 91 ਲੋਕਾਂ ਨੂੰ ਗ੍ਰਿਫਤਾਰ ਜਿਹੜਾ ਆ ਉਹ ਕੀਤਾ ਗਿਆ ਆ ਤੇ 2016 ਤੋਂ ਦੇਖਿਆ ਜਾਵੇ ਤੇ ਇਹ ਆંકੜਾ 923 ਤੱਕ ਪਹੁੰਚ ਚੁੱਕਾ ਆ। ਬਿਲਕੁਲ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ 7 ਮਿਲੀਅਨ ਦਾ ਜਿਹੜਾ ਡੈਮੇਜ ਮਾਮਲੇ ਦੇ ਵਿੱਚ 34 ਸਾਲਾ ਇੱਕ ਬੰਦੇ ਨੂੰ ਅਰੈਸਟ ਕੀਤਾ ਸੀਗਾ। ਸੈਨ ਬਰਨਾਰਡੀਨੋ ਕਾਉਂਟੀ ਡਿਸਟ੍ਰਿਕਟ ਅਟਾਰਨੀ ਜਿਹੜੇ ਨੇ ਜੈਸਨ ਐਂਡਰਸਨ, ਉਹਨਾਂ ਨੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਸੀ। ਜਿੱਥੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਦੇ ਬਾਰੇ ਤੁਸੀਂ ਬੜੀ ਤਫਸੀਲ ਦੇ ਨਾਲ ਦੱਸਿਆ, ਰੋਬਰਟ ਹਰਨਾਂਡez 38 ਸਾਲਾ, ਉੱਥੇ ਬਥੇਰੇ ਅਜਿਹੇ ਵੀ ਨੇ ਇਸ ਜਿਹੜੀ ਜਥੇਬੰਦੀ ਦੇ ਵਿੱਚ ਕਹਿ ਲਓ ਜਾਂ ਮਹਿਕਮੇ ਦੇ ਵਿੱਚ ਕਹਿ ਲਓ ਕਿ ਜਿਹੜੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦਾ ਯਤਨ ਕਰਦੇ ਨੇ। ਅੱਜ ਇੱਕ ਕੈਲੀਫੋਰਨੀਆ ਫਾਇਰ ਫਾਈਟਰਸ ਦੇ ਨਾਲ ਇੱਕ ਹਾਦਸਾ ਵਾਪਰ ਗਿਆ ਜਿਹਦੇ ਵਿੱਚ
8 ਜਾਣੇ ਜਿਹੜੇ ਨੇ ਉਹ ਇੰਜਰਡ ਹੋਏ ਨੇ, ਹਰਟ ਹੋਏ ਨੇ, ਤੇ 2 ਜਿਹੜੇ ਜਿਨ੍ਹਾਂ ਦੀ ਹਾਲਤ ਜਿਹੜੀ ਆ ਉਹ ਕ੍ਰਿਟੀਕਲ ਦੱਸੀ ਗਈ ਆ ਕੈਲੀਫੋਰਨੀਆ ਵਾਈਲਡ ਫਾਇਰ ਦੇ ਉੱਤੇ ਉਹ ਜਦੋਂ ਕਾਬੂ ਪਾਉਣ ਲਈ ਜਾ ਰਹੇ ਸੀਗੇ। ਇਹ ਹਾਦਸਾ ਵਾਪਰਿਆ ਜੀ ਸਟੇਟ ਰਾਊਟ 241 ਦੇ ਉੱਤੇ ਇਰਵਿਨ ਦੇ ਵਿੱਚ, ਤੇ ਦੱਸਿਆ ਜਾ ਰਿਹਾ ਕਿ ਔਰੇਂਜ ਕਾਉਂਟੀ ਜਿਹੜੇ ਫਾਇਰ ਅਥਾਰਟੀ ਨੇ ਚੀਫ ਬ੍ਰਾਇਨ ਫਿਨੈਸੀ, ਉਹਨਾਂ ਨੇ ਇਹ ਗੱਲ ਦੱਸੀ ਹੈ ਕਿ 12 ਘੰਟੇ ਉਹਨਾਂ ਨੂੰ ਲੱਗੇ ਸੀਗੇ ਉਹਨਾਂ ਨੂੰ ਏਅਰਪੋਰਟ ਵਾਈਲਡ ਫਾਇਰ ਦੇ ਨਾਲ ਸਿੱਝਦਿਆਂ ਨੂੰ, ਤੇ ਇਸੇ ਦਰਮਿਆਨ ਜਿਹੜਾ ਇਹ ਹਾਦਸਾ ਵਾਪਰ ਗਿਆ ਸਦਰਨ ਕੈਲੀਫੋਰਨੀਆ ਦੇ ਇਲਾਕਿਆਂ ਦੇ ਵਿੱਚ ਜਦੋਂ ਉਹ ਅੱਗ ਤੇ ਕਾਬੂ ਪਾਉਣ ਦੇ ਲਈ ਜਾ ਰਹੇ ਸੀਗੇ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਦੱਸਿਆ ਕਿ ਜਿਹੜੀ ਇੱਕ ਕਾਰ ਜਿਹਨੇ ਕਿ ਇਹਨਾਂ ਦੇ ਟਰੱਕ ਨੂੰ ਜਿਹੜਾ ਉਹ ਹਿੱਟ ਕੀਤਾ, ਤੇ ਉਸ ਤੋਂ ਬਾਅਦ ਟਰੱਕ ਜਿਹੜਾ ਉਹਦਾ ਬੇਕਾਬੂ ਹੋ ਗਿਆ, ਤੇ ਉਸ ਤੋਂ ਬਾਅਦ ਕਈ ਲੇਨਾਂ ਨੂੰ ਜਿਹੜਾ ਪਾਰ ਕਰਦਾ ਹੋਇਆ ਉਹ ਆਪਣਾ ਕੰਟਰੋਲ ਗਵਾ ਬੈਠਾ, ਤੇ ਉਹ ਪਲਟ ਗਿਆ, ਕਈ ਪਲਟੀਆਂ ਵੀ ਖਾ ਗਿਆ। ਉਸ ਤੋਂ ਬਾਅਦ ਇਹ ਜਿਹੜੇ ਜਿਨ੍ਹਾਂ ਦੇ ਵਿੱਚ 10 ਜਾਣੇ ਦੱਸੇ ਗਏ ਆ ਇਹ ਸਵਾਰ ਸੀਗੇ, ਤੇ ਇਹਨਾਂ ਦੇ ਵਿੱਚੋਂ ਜਿਹੜੇ 2 ਦੀ ਹਾਲਤ ਆ ਉਹ ਇਸ ਵੇਲੇ ਗੰਭੀਰ ਦੱਸੀ ਗਈ ਹੈ। 6 ਜਣਿਆਂ ਨੂੰ ਜਿਹੜਾ ਟਰਾਮਾ ਸੈਂਟਰ ਦੇ ਵਿੱਚ ਭੇਜਿਆ ਗਿਆ, ਕੰਡੀਸ਼ਨ ਜਿਹੜੀ ਇਹਨਾਂ ਦੀ ਸਟੇਬਲ ਦੱਸੀ ਗਈ ਹੈ, ਤੇ ਜਿਹੜੇ 2 ਜਾਣੇ ਆ ਉਹਨਾਂ ਦੇ ਵਿੱਚ ਜਿਹੜੀ ਉਹਨਾਂ ਦੀ ਕੰਡੀਸ਼ਨ ਆ ਥੋੜੀ ਜਿਹੀ ਗੰਭੀਰ ਹੈ। 4 ਆਫ ਦਾ 8 ਫਾਇਰ ਫਾਈਟਰ ਜਿਨ੍ਹਾਂ ਦੇ ਵਿੱਚ 4 ਜਿਹੜੇ ਨੇ ਉਹ ਸੀਰੀਅਸਲੀ ਇੰਜਰਡ ਹੋਏ ਸੀ ਇਸ ਮਾਮਲੇ ਦੇ ਵਿੱਚ। ਸੋ ਤੁਸੀਂ ਦੇਖੋ ਕਿ ਬੜੀ ਜਿੱਥੇ ਲਗਾਤਾਰ ਜਦੋਜਹਿਦ ਕਰ ਰਹੇ ਨੇ, ਇਹ ਅੱਗ ਬੁਝਾਉਣ ਦੇ ਲਈ ਲਗਾਤਾਰ ਮੁਸ਼ੱਕਤ ਕਰ ਰਹੇ ਨੇ, ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਰਹੇ ਨੇ, ਤੇ ਉੱਥੇ ਦੂਜੇ ਪਾਸੇ ਅਜਿਹੇ ਲੋਕ ਨੇ ਜਿਹੜੇ ਅੱਗਾਂ ਲਾ ਕੇ ਨੁਕਸਾਨ ਕਰਦੇ ਨੇ। ਬਿਲਕੁਲ ਪ੍ਰਵੀਨ ਜੀ, 12 ਘੰਟੇ ਦੀ ਸ਼ਿਫਟ ਲਾ ਕੇ ਕਹਿੰਦੇ ਵਾਪਸ ਪਰਤ ਰਹੇ ਸੀਗੇ ਫਾਇਰ ਫਾਈਟਰ ਜਦ ਇਹ ਹਾਦਸਾ ਰਾਊਟ 241 ਦੇ ਉੱਤੇ ਜਿਹੜਾ ਉਹ ਵਾਪਰਿਆ। ਸੋ ਉਮੀਦ ਕਰਦੇ ਹਾਂ ਵੀ ਜਿਹੜੇ ਫੱਟੜ ਨੇ ਉਹ ਜਲਦ ਠੀਕ ਜਿਹੜੇ ਹੋਣ, ਪਰਿਵਾਰਾਂ ਤੱਕ ਆਪਣੇ ਵਾਪਸ ਜਿਹੜੇ ਉਹ ਪਹੁੰਚਣ, ਗਾਂ ਤੋਂ ਇਦਾਂ ਦੀ ਚੀਜ਼ ਜਿਹੜੀ ਉਹ ਨਾ ਹੀ ਵਾਪਰੇ। ਅਗਲੀ ਗੱਲ ਕਰੀਏ ਪ੍ਰੋਪ 36 ਨੂੰ ਜਿਹੜੀ ਉਹ ਲੈ ਕੇ। ਸਭ ਨੂੰ ਚੇਤਾ ਹੈ ਵੀ ਪ੍ਰੋਪ 47 ਦੇ ਨਾਲ ਜਿਹੜਾ $950 ਤੱਕ ਦੀ ਜਿਹੜੀ ਸ਼ਾਪ ਲਿਫਟਿੰਗ ਚਾਰਜਿਸ ਆ ਉਸ ਨੂੰ ਮਿਸਡਮੀਨਰ ਗਰਦਾਨਾ ਗਿਆ ਸੀ, ਜਦ ਇਹ ਕਈ ਸਾਲ ਪਹਿਲਾਂ ਵੋਟਰਸ ਦੇ ਦੁਆਰਾ ਪਾਸ ਕੀਤਾ ਗਿਆ ਸੀ। ਹੁਣ ਇਹ ਜਿਹੜਾ ਇਸ ਨੂੰ ਉਲਟਾਉਣ ਦੇ ਲਈ ਜਿਹੜਾ ਬੈਲਟ ਮੈਜਰ ਆ 36 ਆ, ਪਬਲਿਕ ਪਾਲਿਸੀ ਇੰਸਟੀਚਿਊਟ ਆਫ ਕੈਲੀਫੋਰਨੀਆ ਦੀ ਨਵੀਂ ਸਟੱਡੀ ਦੇ ਮੁਤਾਬਕ ਜਿਹੜੇ ਲੋਕ ਆ ਇਹਨਾਂ ਦੇ ਵਿੱਚ ਇਸ ਦੀ ਕਾਫੀ ਲੋਕਪ੍ਰਿਯਤਾ ਹੈਗੀ ਆ। ਲੋਕ ਕਹਿੰਦੇ ਵੀ 4 ਚੋਂ 3 ਜਾਣੇ ਲਾਈਕਲੀ ਇਸ ਬੈਲਟ ਦੇ ਉੱਤੇ ਹਾਂ ਦੇ ਪੱਖ ਦੇ ਵਿੱਚ ਵੋਟ ਪਾਉਣ ਜਾ ਰਹੇ ਹੈਗੇ। 71% ਵੋਟਰਸ ਨੇ ਇਸ ਨੂੰ ਜਿਹੜੀ ਉਹ ਹਾਮੀ ਭਰੀ ਹੈਗੀ ਆ। ਇਸ ਦੇ ਨਾਲ ਜਿਹੜੇ ਲੋ ਲੈਵਲ ਥੈਫਟ, ਜਿਹਦਾ ਘੱਟ ਵੈਲਿਊ ਦੀ ਚੋਰੀ, ਡਰੱਗ ਪੋਜੈਸ਼ਨ ਦੇ ਮਾਮਲੇ ਦੇ ਵਿੱਚ ਪੈਨਲਟੀਜ਼ ਯਾਨੀ ਕਿ ਜਿਹੜੇ ਦੋਸ਼ ਆ ਉਹ ਵੀ, ਤੇ ਜਿਹੜੀ ਸਜ਼ਾ ਆ ਉਸ ਨੂੰ ਸਖਤ ਕਰਨ ਦੀ ਜਿਹੜੀ ਗੱਲ ਆਖੀ ਹੈਗੀ ਆ। ਯੈਸ ਵੋਟ ਔਨ ਪ੍ਰੋਪ 36 ਕਹਿੰਦੇ ਵੀ ਉਹਦੇ ਨਾਲ ਜਿਹੜੀਆਂ ਪ੍ਰੋਵੀਜ਼ਨ ਸੀਗੀਆਂ 47 ਦੀਆਂ ਉਸ ਨੂੰ ਰੋਲ ਬੈਕ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਪ੍ਰੋਪ 36 ਦੇ ਨਾਲ ਇੱਕ ਨਵਾਂ ਟ੍ਰੀਟਮੈਂਟ ਫੋਕਸਡ ਕੋਰਟ ਪ੍ਰੋਸੈਸ ਚੱਲੇਗਾ ਡਰੱਗ ਪੋਜੈਸ਼ਨ ਕ੍ਰਾਈਮਸ ਦੇ ਮਾਮਲੇ ਦੇ ਵਿੱਚ, ਜਿਸ ਦੇ ਵਿੱਚ ਅਦਾਲਤ ਨੂੰ ਜਿਹੜਾ ਉਹ ਵਾਰਨ ਕਰਨਾ ਪਊਗਾ ਜਿਹੜੇ ਸੈੱਲ ਕਰ ਰਹੇ ਆ ਜਾਂ ਜਿਹੜੇ ਇਲੀਗਲ ਡਰੱਗਸ ਨੂੰ ਪ੍ਰੋਵਾਈਡ ਕਰ ਰਹੇ ਆ ਦੂਜਿਆਂ ਨੂੰ, ਵੀ ਉਹਨਾਂ ਦੇ ਉੱਤੇ ਮਰਡਰ ਦੇ ਚਾਰਜਿਸ ਜਿਹੜੇ ਉਹ ਲੱਗ ਸਕਦੇ ਆ ਜੇ ਇਹੀ ਕੰਮ ਕਰਦੇ ਰਹੇ, ਤੇ ਉਹਨਾਂ ਦੀ ਵੰਡੀ ਹੋਈ ਜਿਹੜੀ ਜ਼ਹਿਰ ਦੀ ਖਾ ਕੇ ਜਾਂ ਡਰੱਗ ਖਾ ਕੇ ਕਿਸੇ ਦੀ ਜਿਹੜੀ ਉਹ ਮੌਤ ਹੁੰਦੀ ਆ। ਆਲਰੇਡੀ ਇਸ ਦੀ ਵੱਡੇ ਪੱਧਰ ਦੇ ਉੱਤੇ ਮੰਗ ਮੁਲਕ ਭਰ ਦੇ ਵਿੱਚ ਜਿਹੜੀ ਉਹ ਉੱਠ ਰਹੀ ਆ ਵੀ ਜਿਹੜੇ ਡਰੱਗ ਸੈਲਰਸ ਆ, ਡਰੱਗ ਪੈਡਲਰਸ ਆ, ਉਹਨਾਂ ਨੂੰ ਵੀ ਡਰੱਗ ਓਵਰਡੋਜ਼ ਦੇ ਮਾਮਲੇ ਦੇ ਵਿੱਚ ਇੱਕ ਪਾਰਟੀ ਜਿਹੜਾ ਉਹ ਬਣਾਇਆ ਜਾਵੇ, ਉਹਨਾਂ ਉੱਤੇ ਦੋਸ਼ ਜਿਹੜੇ ਉਹ ਲਾਏ ਜਾਣ, ਕਿਉਂਕਿ ਹਾਲ ਦੀ ਘੜੀ ਉਹ ਜਿਹੜੇ ਇਸ ਦੇ ਵਿੱਚੋਂ ਬਚ ਨਿਕਲਦੇ ਹੈਗੇ ਆ। ਸੋ ਇਹ ਇੱਕ ਨਵੀਂ ਚੀਜ਼ ਜਿਹੜੀ ਉਹ ਵਾਪਰੀ ਆ। ਮਿਲੀਅਨਸ ਆਫ ਡਾਲਰ ਗਵਰਨਰ ਨਿਊਸਮ ਹੁਣਾਂ ਦੇ ਦੁਆਰਾ ਦਿੱਤਾ ਜਾਂਦਾ ਰਿਹਾ ਆ ਕਾਉਂਟੀਜ਼ ਨੂੰ ਆਰਗੇਨਾਈਜ਼ਡ ਰੀਟੇਲ ਕ੍ਰਾਈਮ ਦੇ ਉੱਤੇ ਕਾਬੂ ਪਾਉਣ ਦੇ ਲਈ। ਵਿੱਚ ਸਫਲਤਾ ਵੀ ਇਹਨਾਂ ਨੂੰ ਜਿਹੜੀ ਉਹ ਮਿਲਦੀ ਰਹਿੰਦੀ ਹੈ ਟਾਸਕ ਫੋਰਸ ਨੂੰ, ਪਰ ਫਿਰ ਵੀ ਇੱਕ ਆਮ ਜਿਹੀ ਜਿਹੜੀ ਗੱਲ ਆ ਸਮੈਸ਼ ਐਂਡ ਗ੍ਰੈਬ ਦੀ ਹੋ ਚੁੱਕੀ ਆ। ਥੋੜੇ ਚਿਰ ਪਹਿਲਾਂ ਹੀ ਨਿਊਸਮ ਹੁਣਾਂ ਨੇ ਸਮੈਸ਼ ਐਂਡ ਗ੍ਰੈਬ ਲਾ ਜਿਹੜਾ ਆ ਉਸ ਨੂੰ ਸਾਈਨ ਕੀਤਾ ਸੀ, ਜਿਸ ਵਿੱਚ ਉਹਨਾਂ ਵਿਅਕਤੀਆਂ ਦੇ ਉੱਤੇ ਪੈਨਲਟੀਜ਼ ਜਿਹੜੀਆਂ ਉਹ ਵਧਾਈਆਂ ਜਾਣੀਆਂ ਸੀ ਜਿਹੜੇ ਕਿ ਡੈਮੇਜ ਕਰਦੇ ਆ, ਡਿਸਟਰੋਏ ਕਰਦੇ ਆ ਪ੍ਰਾਪਰਟੀ ਨੂੰ, ਜਾਂ ਕਿਸੇ ਵੀ ਤਰੀਕੇ ਦੀ ਜਿਹੜੀ ਫੈਲਨੀ ਆ ਕਰਦੇ ਜਿਹੜੇ ਉਹ ਵਕਤ। ਸੋ ਹੁਣ ਪ੍ਰੋਪ 36 ਦੇ ਕਹਿੰਦੇ ਆ ਵੀ ਕਾਫੀ ਜਿਹੜੀ ਆਸਾਨੀ ਦੇ ਨਾਲ ਪਾਸ ਹੋਣ ਦੀ ਇਸ ਵਾਰ ਨਵੰਬਰ ਦੀਆਂ ਇਲੈਕਸ਼ਨ 'ਚ ਸੰਭਾਵਨਾ ਬਣ ਚੁੱਕੀ ਆ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਇੱਕ ਹਿਜ਼ਬੁੱਲਾ ਜਿਹੜਾ ਬੰਬਰ ਸੀਗਾ ਉਹਦੇ ਕਰਕੇ ਯੂਐਸ ਮਰੀਨ ਬੇਸ ਜਿਹੜਾ ਉਹ ਬੈਰੂਤ ਦੇ ਇਲਾਕਿਆਂ ਦੇ ਵਿੱਚ ਉੱਥੇ 1983 ਦੇ ਵਿੱਚ ਅਕਤੂਬਰ 23 1983 ਦੇ ਵਿੱਚ ਇੱਕ ਧਮਾਕਾ ਹੋਇਆ ਸੀਗਾ ਜਿਹਦੇ ਵਿੱਚ 241 ਅਮਰੀਕਨ ਮਾਰੇ ਗਏ ਸੀਗੇ।
220 ਮਰੀਜ਼ ਤੇ 18 ਸੇਲਰਸ ਤੇ ਹੋਰ ਜਿਹੜੇ ਲੋਕ ਨੇ ਉਹ ਮਾਰੇ ਗਏ ਸੀਗੇ। ਇਹਨਾਂ ਦੇ ਵਿੱਚ 58 ਜਿਹੜੇ ਫ੍ਰੈਂਚ ਪੈਰਾਟਰੂਪਰ ਸੀਗੇ ਉਹ ਵੀ ਇਸ ਮਾਮਲੇ ਦੇ ਵਿੱਚ ਮਾਰੇ ਗਏ ਸੀਗੇ। ਹੁਣ ਜਿਹੜੀ ਵੱਡੀ ਖਬਰ ਹੈ ਇਸ ਟਾਈਮ ਜਿਹਦੀ ਵਰਲਡ ਵਾਈਡ ਆ ਰਹੀ ਆ, ਇਜ਼ਰਾਈਲ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਉਹਨੇ ਹਿਜ਼ਬੁੱਲਾ ਦਾ ਇਹ ਜਿਹੜਾ ਬੰਦਾ ਹੈ ਆਪਰੇਸ਼ਨ ਕਮਾਂਡਰ ਇਬਰਾਹਿਮ ਅਕਿਲ ਉਹਨੂੰ ਮਾਰ ਮੁਕਾਇਆ ਇੱਕ ਜਿਹੜਾ ਹਮਲੇ ਦੇ ਵਿੱਚ। ਉਹਨਾਂ ਨੇ ਦੱਸਿਆ ਕਿ ਇਹਦੇ ਤੇ 7 ਮਿਲੀਅਨ ਦਾ ਜਿਹੜਾ ਰਿਵਾਰਡ ਰੱਖਿਆ ਗਿਆ ਸੀਗਾ US ਸਟੇਟ ਡਿਪਾਰਟਮੈਂਟ ਵੱਲੋਂ, ਤੇ ਇਹਦੇ ਜਿਹੜਾ ਇਹਨੂੰ ਗ੍ਰਿਫਤਾਰ ਕਰਾਉਂਦਾ ਸੀਗਾ। ਇਜ਼ਰਾਈਲੀ ਮਿਨਿਸਟਰੀ ਨੇ ਇਹ ਗੱਲ ਕਹੀ ਹੈ ਕਿ ਇਹਨਾਂ ਨੇ ਅਕਿਲ ਨੂੰ ਮਾਰ ਮੁਕਾਇਆ ਤੇ ਹੋਰ ਜਿਹੜੇ 10 ਸੀਨੀਅਰ ਕਮਾਂਡਰ ਨੇ ਉਹ ਵੀ ਜਿਹੜੇ ਨੇ ਉਹ ਮੂਵਮੈਂਟ ਦੇ ਵਿੱਚ ਮਾਰੇ ਗਏ ਨੇ ਐਡਵਾਂਸ ਸਪੈਸ਼ਲ ਫੋਰਸਸ ਜਿਹੜੀ ਯੂਨਿਟ ਵੱਲੋਂ। ਹੋਰ ਜਿਹੜੇ 12 ਜਾਣੇ ਨੇ ਉਹਨਾਂ ਦੇ ਬਾਰੇ ਦੱਸਿਆ ਗਿਆ ਹੈ ਕਿ ਉਹ ਮਾਰੇ ਗਏ ਨੇ ਤੇ 66 ਜਿਹੜੇ ਨੇ ਇੰਜਰਡ ਹੋਏ ਨੇ। ਲੈਬਨੀਜ਼ ਜਿਹੜੇ ਅਫੀਸ਼ੀਅਲਸ ਨੇ ਉਹਨਾਂ ਨੇ ਕਿ ਜਿਹੜੇ ਤਾਜ਼ਾ ਹਮਲੇ ਹੋਏ ਨੇ। ਹਿਜ਼ਬੁੱਲਾ ਕਮਾਂਡਰ ਜਿਹੜਾ ਉਹਦੇ ਬਾਰੇ ਕਿਹਾ ਗਿਆ ਜਿਹੜੇ ਇਜ਼ਰਾਈਲ ਦੇ ਜਿਹੜੇ ਅਧਿਕਾਰੀ ਨੇ ਕਿ ਉਹਨੂੰ ਅਸੀਂ ਐਲੀਮੀਨੇਟ ਕਰ ਦਿੱਤਾ ਹੈ, ਮਾਰ ਮੁਕਾਇਆ। ਇਜ਼ਰਾਈਲੀ ਆਰਮੀ ਚੀਫ ਜਨਰਲ ਹੈਰਜ਼ੀ ਹਲੇਵੀ ਉਹਨੇ ਇਸ ਦੀ ਗੱਲ ਦੀ ਦਾਅਵਾ ਕੀਤਾ, ਪੁਸ਼ਟੀ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਹਮਾਸ ਨੇ ਸਾਡਾ 1200 ਬੰਦਾ ਮਾਰਿਆ ਸੀਗਾ ਉਸ ਮਾਮਲੇ ਦੇ ਵਿੱਚ ਹੁਣ ਅਸੀਂ ਇੱਕ ਤਰੀਕੇ ਨਾਲ ਸਾਡਾ ਹੱਥ ਜਿਹੜਾ ਉਹ ਉੱਤੇ ਹੈ। 1983 ਦੇ ਵਿੱਚ ਜਿਹੜਾ ਇਹ ਹਮਲਾ ਹੋਇਆ ਸੀਗਾ, ਇਹ ਬਹੁਤ ਭਿਆਨਕ ਹਮਲਾ ਸੀਗਾ। ਬੇਰੂਤ ਦੇ ਇਲਾਕਿਆਂ ਦੇ ਵਿੱਚ ਹੀ ਹਮਲਾ ਨੂੰ ਅੰਜਾਮ ਦਿੱਤਾ ਗਿਆ ਸੀਗਾ ਤੇ ਉਦੋਂ 300 ਬੰਦਾ ਇਸ ਹਮਲੇ ਦੇ ਵਿੱਚ ਮਾਰਿਆ ਗਿਆ ਸੀਗਾ। ਮੰਨਿਆ ਜਾ ਰਿਹਾ ਕਿ ਜਿਹੜਾ ਅਕਿਲ ਹੈ ਇਹ ਇਹਨਾਂ ਮਾਮਲਿਆਂ ਦੇ ਵਿੱਚ ਜਿਹੜੀ ਹਿਜ਼ਬੁੱਲਾ ਦੀ ਇਸਲਾਮਿਕ ਜਿਹਾਦ ਆਰਗੇਨਾਈਜੇਸ਼ਨ ਹੈ ਇਹ ਇਹਨਾਂ ਦੇ ਵਿੱਚ ਟੌਪ ਦਾ ਬੰਦਾ ਸੀਗਾ ਜਿਨ੍ਹਾਂ ਨੇ ਇਸ ਬੌਂਬਿੰਗ ਨੂੰ ਅੰਜਾਮ ਦਿੱਤਾ ਸੀ, ਜਿਹੜਾ ਕਿ US ਐਮਬੈਸੀ ਉੱਤੇ ਬੇਰੂਤ ਦੇ ਇਲਾਕਿਆਂ ਦੇ ਵਿੱਚ ਕੀਤਾ ਗਿਆ ਸੀਗਾ। ਜੀ, ਅਗਲੀ ਗੱਲ ਕਰੀਏ ਬੇ ਏਰੀਏ ਦੇ ਸੈਨ ਮਟੇਓ ਦੇ ਸਕੂਲਸ ਦੇ ਵਿੱਚ ਬਚਾਅ ਹੋ ਗਿਆ। ਸਨੈਪਚੈਟ ਜਿਹੜੀ ਸੋਸ਼ਲ ਮੀਡੀਆ ਹੈਗੀ ਆ ਉਹਦੇ ਉੱਤੇ ਕਈ ਨੇ ਇਹ ਪੋਸਟਾਂ ਪਾਈਆਂ ਸੀਗੀਆਂ ਵੀ ਅੱਜ ਸ਼ੁੱਕਰਵਾਰ ਨੂੰ ਉੱਥੇ ਸਕੂਲਾਂ 'ਚ ਅਸੀਂ ਹਿੰਸਾ ਕਰ ਸਕਦੇ ਹਾਂ। ਬੀਤੇ ਦਿਨਾਂ 'ਚ ਇੱਦਾਂ ਦੀਆਂ ਖਬਰਾਂ ਹੋਰ ਵੀ ਕੈਲੀਫੋਰਨੀਆ ਦੇ ਕਈ ਸਕੂਲਾਂ ਤੋਂ ਆਈਆਂ ਸੀਗੀਆਂ ਪਰ ਜਿਹੜਾ ਉਹ ਬਚਾ ਰਹਿ ਗਿਆ। ਸੈਨ ਮਟੇਓ ਯੂਨੀਅਨ ਹਾਈ ਸਕੂਲ ਡਿਸਟ੍ਰਿਕਟ ਨੇ ਕਨਕਲੂਡ ਕੀਤਾ ਵੀ ਅੱਜ ਕਿਸੇ ਵੀ ਸਕੂਲ ਦੇ ਵਿੱਚ ਕੋਈ ਇਨਸੀਡੈਂਟ ਨਹੀਂ ਵਾਪਰਿਆ। ਕੱਲ ਲੇਟ ਨਾਈਟ ਥਰਸਡੇ ਨਾਈਟ ਵੀਰਵਾਰ ਦੀ ਰਾਤ ਨੂੰ ਸਨੈਪਚੈਟ ਦੇ ਉੱਤੇ ਪੋਸੀਬਲ ਥ੍ਰੈਟ ਆਫ ਸਕੂਲ ਵਾਇਲੈਂਸ ਜਿਹੜੀ ਆ ਉਹ ਪੋਸਟ ਜਿਹੜੀਆਂ ਦੇਖੀਆਂ ਗਈਆਂ ਸੈਨ ਮਟੇਓ ਹਾਈ ਸਕੂਲ ਦੇ ਵਿੱਚ। ਸੋ ਸੈਨ ਮਟੇਓ ਦੀ ਪੁਲਿਸ ਨੇ ਜਿਹੜਾ ਉਹ ਕਿਹਾ ਆ ਵੀ ਜਿਹੜੇ ਸਰਵਿਸ ਆਫਿਸਰਸ ਆ ਉਹਨਾਂ ਨੂੰ ਅੱਜ ਪੂਰਾ ਦਿਨ ਉਹਨਾਂ ਨੇ ਸਕੂਲ ਦੇ ਵਿੱਚ ਰੱਖਿਆ ਤੇ ਜਿਹੜੇ ਗਸ਼ਤ ਦੇ ਲਈ ਜ਼ਿਆਦਾ ਜਿਹੜੇ ਪੁਲਿਸ ਅਧਿਕਾਰੀਆਂ ਨੂੰ ਉਹਦੇ ਲਾਗੇ ਜਿਹੜਾ ਉਹ ਘੁੰਮਣ ਦੇ ਲਈ ਜਿਹੜਾ ਉਹ ਰੱਖਿਆ ਗਿਆ ਸੀਗਾ। ਸੋ ਬਚਾਅ ਜਿਹੜਾ ਹੋ ਗਿਆ ਪਰ ਇਹ ਮਾਮਲੇ ਜਿਹੜੇ ਆ ਇੱਦਾਂ ਦੇ ਹੁਣ ਬਹੁਤ ਜ਼ਿਆਦਾ ਤੂਲ ਫੜ ਰਹੇ ਆ। ਲਗਾਤਾਰ ਆਪਾਂ ਦੇਖ ਰਹੇ ਹਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਨਿੱਤ ਆਏ ਦਿਨ ਕਿਸੇ ਨਾ ਕਿਸੇ ਸਕੂਲ ਦੇ ਵਿੱਚ ਇੱਦਾਂ ਦੀ ਜਿਹੜਾ ਥ੍ਰੈਟ ਆ ਧਮਕੀ ਆ ਉਹ ਮਿਲ ਜਾਂਦੀ ਆ। ਸੋ ਭਾਈ ਬਹੁਤਿਆਂ ਦੇ ਨਿਆਣੇ ਪੜ੍ਹਦੇ ਆ ਸਕੂਲਾਂ 'ਚ, ਕਿਸੇ ਦੇ ਛੋਟੀਆਂ ਜਮਾਤਾਂ 'ਚ, ਕਿਸੇ ਦੇ ਹਾਈ ਸਕੂਲਾਂ 'ਚ ਆ। ਜਿਹੜਾ ਧਿਆਨ ਰੱਖੋ, ਨਜ਼ਰ ਰੱਖੋ ਵੀ ਕੀ ਕੁਛ ਜਿਹੜਾ ਆ ਤੁਹਾਡੇ ਨਿਆਣਿਆਂ ਦੇ ਸਕੂਲਾਂ ਦੇ ਵਿੱਚ ਚੱਲ ਰਿਹਾ ਆ, ਕਿਉਂਕਿ ਕੋਈ ਵੀ ਇੱਦਾਂ ਦੀ ਕਾਲ ਸੁਣਨਾ ਨਹੀਂ ਚਾਹੁੰਦਾ ਵੀ ਅੱਜ ਸਕੂਲ ਦੇ ਵਿੱਚ ਲੋਕਡਾਊਨ ਜਿਹੜਾ ਆ ਉਹ ਕਰਨਾ ਪਿਆ ਆ। ਨਿਆਣਿਆਂ ਨੂੰ ਸਮਝਾਓ ਅਜਿਹੇ ਮਾਮਲਿਆਂ 'ਚ ਕੀ ਕਰਨਾ ਚਾਹੀਦਾ ਆ, ਕੀ ਡਰਿਲਸ ਨੇ। ਤੁਸੀਂ ਵੀ ਸਕੂਲ ਦੇ ਨਾਲ ਜਿਹੜਾ ਉਹ ਜ਼ਰੂਰ ਸੰਪਰਕ ਜਿਹੜਾ ਉਹ ਬਣਾ ਕੇ ਰੱਖੋ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਵੈਸੇ ਤਾਂ ਜਿਹੜੇ ਅਮਰੀਕਾ ਦੇ ਵਿੱਚ ਇਹ ਕਿਹਾ ਜਾਂਦਾ ਕਿ ਕਿਸੇ ਵੀ ਜਿਹੜਾ ਕੰਮ ਆ ਉਹਦੇ ਲੁੱਟ ਨਹੀਂ ਹੋ ਸਕਦੀ, ਉਹਦੀ ਕਿਰਤ ਦੀ, ਉਹਦੇ ਨਾਲ ਕੋਈ ਧੱਕਾ ਨਹੀਂ ਹੋ ਸਕਦਾ। ਪਰ 2018 ਦੇ ਇੱਕ ਮਾਮਲੇ ਦੇ ਵਿੱਚ ਇਹ ਦੱਸਿਆ ਗਿਆ ਕਿ ਹੁਣ ਇੱਕ ਬੱਚੀ ਜਿਹੜੀ ਆ ਓਲਿਵਟ ਯੂਨੀਵਰਸਿਟੀ ਦੀ ਉਹ ਪੜ੍ਹਨ ਵਾਲੀ ਨੂੰ ਉਹਨੇ ਦੋਸ਼ ਲਾਇਆ ਕਿ ਸਾਡੇ ਤੋਂ ਕੰਮ ਲਿਆ ਜਾਂਦਾ ਸੀ ਪਰ ਇਹਦੇ ਬਦਲੇ ਸਾਨੂੰ ਪੇ ਨਹੀਂ ਸੀ ਕੀਤਾ ਜਾਂਦਾ। 2018 ਦੀ ਗੱਲ ਹੈ ਜਦੋਂ ਐਮਰਜੈਂਸੀ ਡਿਸਪੈਚਰ ਜਿਹੜੇ ਨੇ ਉਹਨਾਂ ਨੂੰ ਇੱਕ ਕਾਲ ਆਉਂਦੀ ਹੈ, ਇੱਕ ਸਟੇਜ ਕਾਲ ਕਹਿ ਸਕਦੇ ਹਾਂ, ਤੇ ਉਹਦੇ ਵਿੱਚ ਦੱਸਿਆ ਗਿਆ ਕਿ ਰਿਮੋਟ ਵੈਲੀ ਦੇ ਵਿੱਚ ਰਿਵਰਸਾਈਡ ਕਾਉਂਟੀ ਦੇ ਇਲਾਕਿਆਂ ਦੇ ਵਿੱਚ ਇੱਕ ਜਿਹੜੀ 22 ਸਾਲਾ ਬੱਚੀ ਉਹ ਦੋਸ਼ ਲਾਉਂਦੀ ਹੈ ਕਿ ਉਹਨੂੰ ਤੇ ਉਹਦੇ ਜਿਹੜੇ ਨਾਲ ਇੱਕ ਸਟੂਡੈਂਟਸ ਆ ਉਹਨਾਂ ਨੂੰ ਇੱਕ ਰੂਰਲ ਜਿਹੜਾ ਕਾਲਜ ਕੈਂਪਸ ਆ ਉਹ ਛੱਡਣ ਨਹੀਂ ਦਿੱਤਾ ਜਾ ਰਿਹਾ ਤੇ ਉੱਥੇ ਉਹਨਾਂ ਤੋਂ ਜ਼ਬਰਦਸਤੀ ਜਿਹੜਾ ਕੰਮ ਕਰਵਾਇਆ ਜਾਂਦਾ ਤੇ ਉਹਦੇ ਬਦਲੇ ਉਹਨਾਂ ਨੂੰ ਕੋਈ ਜਿਹੜੀ ਪੇ ਆ ਉਹ ਨਹੀਂ ਦਿੱਤੀ ਜਾਂਦੀ। ਉੱਥੇ ਉਹ ਕਹਿੰਦੀ ਕਿ ਮੈਂ 300 ਸਟੂਡੈਂਟਸ ਦੇ ਨਾਲ ਰਹਿ ਰਹੀ ਹਾਂ ਤੇ ਉਹਨੇ ਨਾਲ ਹੀ ਰਿਕਾਰਡ ਜਿਹੜੇ ਸ਼ੋਅ ਕੀਤਾ ਸੀਗਾ ਤੇ ਹੋਰ ਜਿਹੜੀਆਂ ਉੱਥੇ ਕੰਮਕਾਰ ਕਰਦੇ ਸੀਗੇ। ਲੋਕੇਸ਼ਨ ਜਿਹੜੀ ਤੋਂ ਉਹਨੇ ਕਾਲ ਕੀਤਾ ਸੀਗਾ ਉਹ ਓਲਿਵਟ ਯੂਨੀਵਰਸਿਟੀ ਦੀ ਸੀਗੀ ਤੇ ਕ੍ਰਿਸਚੀਅਨ ਬਾਈਬਲ ਸਕੂਲ ਜਿਹੜਾ ਉੱਥੇ ਪੈਂਦਾ ਸੀਗਾ। ਸੈਨ ਜਸੈਂਟੋ ਜਿਹੜਾ ਮਾਊਂਟੇਨਸ ਆ ਉਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਇਹ ਇੱਕ ਐਨਜ਼ਾ ਟਾਊਨ ਦੱਸਿਆ ਗਿਆ ਉੱਥੇ ਇਹ ਸਕੂਲ ਪੈਂਦਾ ਸੀਗਾ। ਦੱਸਿਆ ਗਿਆ ਕਿ ਇਸ ਦੇ ਵਿੱਚ 900 ਏਕੜ ਦੇ ਵਿੱਚ ਫੈਲਿਆ ਹੋਇਆ ਸੀਗਾ ਸਕੂਲ ਕੈਂਪਸ ਜਿਹੜਾ ਉਹ ਕੋਈ ਬਾਹਲਾ ਵਿਜ਼ੀਬਲ ਨਹੀਂ ਸੀਗਾ ਤੇ ਵਿਜ਼ਟਰ ਜਿਹੜੇ ਆ ਉਹ ਉੱਥੇ ਅਪਾਇੰਟਮੈਂਟ ਲੈ ਕੇ ਜਾਣ ਦੇ ਲਈ ਉਹਨਾਂ ਨੂੰ ਜ਼ਰੂਰੀ ਸੀਗੀ ਜੇਕਰ ਉਹ ਜਾਂਦੇ ਸੀਗੇ।
ਕਈ ਸਾਲਾਂ ਤੱਕ ਯੂਨੀਵਰਸਿਟੀ ਤੇ ਟੀਚਰਸ ਦੇ ਮਾਮਲੇ ਦੇ ਵਿੱਚ ਕਿਹਾ ਗਿਆ ਕਿ ਉਹਨਾਂ ਨੇ ਬੱਚਿਆਂ ਤੋਂ ਜ਼ਬਰੀ ਕੰਮ ਕਰਾਇਆ ਤੇ ਮੋਸਟਲੀ ਈਸਟ ਏਸ਼ੀਆ ਤੋਂ ਜਿਹੜੇ ਆਉਂਦੇ ਸੀਗੇ ਉਹਨਾਂ ਤੋਂ ਦੱਸਦੇ ਆ ਕਿ ਇਹ ਅਕੈਡਮਿਕ ਜਿਹੜਾ ਐਕਸਪੀਰੀਅੰਸ ਸੀਗਾ ਇਹ ਕ੍ਰਿਸਚੀਅਨਟੀ ਤੋਂ ਪ੍ਰਭਾਵਿਤ ਸੀਗਾ ਸਕੂਲ ਤੇ, ਇਸ ਕਰਕੇ ਯੂਐਸ ਜਿਹੜਾ ਸਟੂਡੈਂਟ ਸੀਗੇ ਜਿਹੜੇ ਇੱਥੋਂ ਦੇ ਨਾਗਰਿਕ ਸੀਗੇ ਉਹਨਾਂ ਨੂੰ ਸਕਾਲਰਸ਼ਿਪ ਵੀ ਮਿਲਦੀ ਸੀ ਤੇ ਉਹਨਾਂ ਨੂੰ ਅਨਬੀਟੇਬਲ ਅਪਰਚੂਨਿਟੀਜ਼ ਜਿਹੜੀਆਂ ਉਹ ਵੀ ਦਿੱਤੀਆਂ ਜਾਂਦੀਆਂ ਸੀਗੀਆਂ। ਪਰ ਇਹਦੇ ਵਿੱਚ ਇਸੇ ਦਰਮਿਆਨ ਇੱਕ ਲਾਸੂਟ ਜਿਹੜਾ ਫਾਈਲ ਕੀਤਾ ਜਾਂਦਾ ਹੈ ਅਗੇਂਸਟ ਦਾ ਯੂਨੀਵਰਸਿਟੀ ਤੇ ਇਹਦੇ ਫਾਊਂਡਰਾਂ ਦੇ ਉੱਤੇ ਫਾਰਮਰ ਪ੍ਰੈਜ਼ੀਡੈਂਟ ਤੇ ਹੋਰ ਬੱਚਿਆਂ ਦੇ ਵੱਲੋਂ, ਜਿਨ੍ਹਾਂ ਦੇ ਵਿੱਚ ਫਾਰਮਰ ਸਟੂਡੈਂਟ ਵੀ ਨੇ, EMPLOYEES ਵੀ ਨੇ ਓਲੀਵਰਡ ਯੂਨੀਵਰਸਿਟੀ ਦੇ। ਉਹਨਾਂ ਨੇ ਕਿਹਾ ਹੈ ਕਿ ਇਹਨਾਂ ਨੇ ਬਹੁਤ ਸਾਰੇ ਜਿਹੜੇ ਅਡਲਟਸ ਇੱਥੇ ਰਹਿੰਦੇ ਸੀਗੇ, ਬਹੁਤ ਸਾਰੇ ਜਿਹੜੇ ਸਟੂਡੈਂਟਸ ਸੀ ਉਹਨਾਂ ਤੋਂ ਜ਼ਬਰੀ ਕੰਮ ਕਰਾਇਆ ਤੇ ਜਿਹੜੇ ਕਹਿੰਦੇ ਸੀ ਅਸੀਂ ਛੱਡ ਕੇ ਚਲਾਂਗੇ ਤੇ ਉਹਨਾਂ ਨੂੰ ਤਰ੍ਹਾਂ ਦੇ ਤਰੀਕੇ ਨਾਲ ਧਮਕਾਇਆ। ਹੁਣ ਜਿਹੜਾ ਇਹਦਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਹ ਇਨਵੈਸਟੀਗੇਟ ਕਰ ਰਹੀ ਆ ਕਿ ਇੱਕ ਜਾਂਚ ਜਿਹੜੀ ਉਹ ਕੀਤੀ ਜਾਊਗੀ ਯੂਨੀਵਰਸਿਟੀ ਦੇ ਮਾਮਲੇ ਦੇ ਵਿੱਚ ਪੂਰੇ ਨਾਲ। ਤੇ ਇਹਦੇ ਵਿੱਚ ਜਿਹੜੇ ਇਹਦੇ ਪ੍ਰੈਜ਼ੀਡੈਂਟ ਆ ਜੋਨਾਥਨ ਪਾਰਕ, ਉਹਨਾਂ ਨੇ ਵੀ ਇੱਕ ਸਟੇਟਮੈਂਟ ਦੇ ਵਿੱਚ ਕਿਹਾ ਕਿ ਕੋਈ ਵੀ ਜਿਹੜੀ ਗਵਰਨਮੈਂਟ ਦੀ ਐਂਟੀਟੀ ਆ ਉਹਦੇ ਵਿੱਚ ਅਸੀਂ ਕੋਈ ਕਲੇਮ ਕੀਤਾ ਗਿਆ ਹਿਊਮਨ ਟ੍ਰੈਫਿਕਿੰਗ ਦਾ ਜਾਂ ਹੋਰ ਵੀ ਹੈ, ਉਹ ਅਸੀਂ ਜਿਹੜੇ ਦੋਸ਼ਾਂ ਨੂੰ ਮੁੱਢੋਂ ਰੱਦ ਕੀਤਾ ਉਹਨਾਂ ਨੇ। ਪਰ ਹਾਂ, ਉਹਨਾਂ ਨੇ ਕਿਹਾ ਕਿ ਜੇ ਕੋਈ ਜਾਂਚ ਹੋਊਗੀ ਤਾਂ ਅਸੀਂ ਉਹਦੇ ਲਈ ਤਿਆਰ ਹਾਂ। ਪਰ ਇਹ ਜਿਹੜੀ ਬੱਚੀ ਨੇ ਕਾਲ ਕੀਤੀ ਆ, ਇਸ ਕਾਲ ਦੇ ਨਾਲ ਹੀ ਇਸ ਯੂਨੀਵਰਸਿਟੀ ਦੇ ਵਿੱਚ ਜਿਹੜਾ ਗਾਹੇ ਕਹਿ ਲਓ ਜਾਂ ਕਿਸੇ ਜਾਇਜ਼ ਜਾਂ ਨਜਾਇਜ਼ ਤਰੀਕੇ ਨਾਲ ਜੋ ਹੋ ਰਿਹਾ ਸੀਗਾ, ਉਹਨੇ ਸਾਰਿਆਂ ਨੂੰ ਇੱਕ ਵਾਰੀ ਚੁਕੰਨਾ ਜਿਹੜਾ ਕਰ ਦਿੱਤਾ ਤੇ ਹੈਰਾਨ ਕਰ ਦਿੱਤਾ ਕਿ ਕੀ ਇਸ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਹੋ ਸਕਦਾ ਕਿ ਜਿੱਥੇ ਬੱਚਿਆਂ ਤੋਂ ਕੰਮ ਕਰਵਾਇਆ ਜਾਂਦਾ ਹੋਵੇ ਤੇ ਉਹਨਾਂ ਨੂੰ ਪੇ ਨਾ ਕੀਤਾ ਜਾਂਦਾ ਹੋਵੇ। ਜੀ 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 ਗਵਰਨਰ ਗੈਵਿਨ ਨਿਊਸਮ ਨੇ ਸੈਨ ਫਰਾਂਸਿਸਕੋ ਦੇ ਵਿੱਚ ਕੱਲ ਇੱਕ ਜਿਹੜਾ ਹਾਊਸਿੰਗ ਬਿੱਲ ਪੈਕੇਜ ਆ ਉਸ ਨੂੰ ਸਾਈਨ ਕੀਤਾ। ਕਹਿੰਦੇ ਵੀ ਇਹਨਾਂ ਦੀ ਇੱਛਾ ਇਹ ਆ ਇਸ ਜਿਹੜੇ ਕਾਨੂੰਨ ਦੇ ਤਹਿਤ ਵੀ ਡਿਵੈਲਪਮੈਂਟ ਰੈਜ਼ਿਸਟੈਂਟ ਸਿਟੀਜ਼ ਆ ਉਹਨਾਂ ਦੇ ਉੱਤੇ ਕ੍ਰੈਕਡਾਊਨ ਕੀਤਾ ਜਾਵੇ, ਜਿਸ ਦੇ ਨਾਲ ਲੋਕਲ ਅਧਿਕਾਰੀਆਂ ਦੇ ਉੱਤੇ ਇਹ ਦਬਾਅ ਪਵੇਗਾ ਵੀ ਜਿਹੜੇ ਨਵੇਂ ਹਾਊਸਿੰਗ ਪ੍ਰੋਜੈਕਟਸ ਆ ਜਾਂ ਹੋਮਲੈਸ ਸ਼ੈਲਟਰਸ ਆ ਜਾਂ ਹੋਰ ਉਹਨਾਂ ਦੇ ਜਿਹੜੇ ਗੋਲਸ ਆ ਉਹਨਾਂ ਨੂੰ ਉਹ ਅਪਰੂਵ ਕਰਨ। ਇਸ ਪੈਕੇਜ ਦੇ ਵਿੱਚ ਹਾਊਸਿੰਗ ਨਾਲ ਸੰਬੰਧਿਤ 32 ਜਿਹੜੇ ਕੁੱਲ ਬਿੱਲ ਜਿਹੜੇ ਸੀਗੇ, ਜਿਨ੍ਹਾਂ ਦੇ ਵਿੱਚੋਂ ਜਿਹੜੇ ਕੁਛ ਦੇ ਉੱਤੇ ਜੇ ਆਪਾਂ ਗੱਲ ਕਰੀਏ ਤਾਂ ਕਹਿੰਦੇ ਵੀ SB 1037 ਦੇ ਨਾਲ ਸਟੇਟ ਅਧਿਕਾਰੀਆਂ ਦੇ ਕੋਲ ਇਹ ਅਖਤਿਆਰ ਆਊਗਾ ਵੀ ਉਹ ਨਵੇਂ ਫਾਈਨਸ ਇੰਪੋਜ਼ ਕਰ ਸਕਣਗੇ ਉਹਨਾਂ ਸ਼ਹਿਰਾਂ ਦੇ ਉੱਤੇ ਜਿਹੜੇ ਕਿ ਗ੍ਰੀਨ ਲਾਈਟ ਹੋਏ, ਜਾਣੀ ਕਿ ਜਿਨ੍ਹਾਂ ਨੂੰ ਹਰੀ ਝੰਡੀ ਮਿਲੀ ਆ ਨਵੇਂ ਘਰ ਬਣਾਉਣ ਦੇ ਲਈ ਉਹਨਾਂ ਹਾਊਸਿੰਗ ਪ੍ਰੋਜੈਕਟਸ ਨੂੰ, ਜੇ ਉਸ ਦੇ ਵਿੱਚ ਉਸ ਨੂੰ ਉਹ ਰੋਕਦੇ ਹੈਗੇ ਆ। ਸੋ AB 1853 ਦੇ ਵਿੱਚ ਕਹਿੰਦੇ ਵੀ ਇਹ ਕਲੈਰੀਫਾਈ ਕੀਤਾ ਗਿਆ ਵੀ ਸ਼ਹਿਰ ਤੇ ਜਿਹੜੀਆਂ ਕਾਉਂਟੀਜ਼ ਆ ਜਿਹੜਾ ਕਿ ਪਿੱਛੇ ਰਹਿ ਗਈਆਂ ਸਟੇਟ ਅਪਰੂਵਲ ਲੈਣ ਦੇ ਵਿੱਚ ਆਪਣੇ ਜਿਹੜੇ 88 ਈਅਰ ਹਾਊਸਿੰਗ ਪਲਾਨਸ ਨੂੰ, ਉਹਨਾਂ ਨੂੰ ਅਸੈਪਟ ਕਰਨੀ ਪਊਗੀ ਬਿਲਡਰਸ ਰੈਮੇਡੀ, ਜਿਹੜੇ ਕਿ ਇੱਕ ਡਿਵੈਲਪਰਸ ਦੇ ਦੁਆਰਾ ਇੱਕ ਐਪਲੀਕੇਸ਼ਨ ਹੁੰਦੀ ਆ। ਇਸ ਬਿਲਡਰ ਰੈਮੇਡੀ ਦੇ ਵਿੱਚ ਪੈਨਲਟੀ ਆ ਜਿਸ ਦੇ ਨਾਲ ਅਧਿਕਾਰੀਆਂ ਨੂੰ ਹਾਊਸਿੰਗ ਪ੍ਰੋਜੈਕਟਸ ਆ ਉਹਨਾਂ ਨੂੰ ਅਪਰੂਵ ਕਰਨਾ ਪਊਗਾ। ਲੋਕਲ ਜਿਹੜੇ ਜ਼ੋਨਿੰਗ ਰੂਲਸ ਆ ਉਸ ਨੂੰ ਜਿਹੜਾ ਆ ਉਸ ਦੀ ਬਜਾਏ ਉਸ ਤੋਂ ਵੱਖ ਤੌਰ ਦੇ ਉੱਤੇ ਜਿਹੜਾ ਉਹ ਕਰਨ ਦੇ ਲਈ। ਸੋ ਇੱਦਾਂ ਦੇ ਜਿਹੜੇ ਕਈ ਬਿੱਲ ਪ੍ਰਵੀਨ ਜੀ ਇਹਨਾਂ ਨੇ ਕੀਤੇ ਆ। ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਅਫੋਰਡੇਬਲ ਹਾਊਸਿੰਗ ਦੀ ਬਹੁਤ ਵੱਡੀ ਸਮੱਸਿਆ ਹੈਗੀ ਆ। ਆਪਣੀ ਦੂਜੀ ਟਰਮ ਦੇ ਵਿੱਚ ਗੈਵਿਨ ਨਿਊਸਮ ਜਾਂ ਤਾਂ ਇਹ ਵੀ ਦੇਖਿਆ ਗਿਆ ਹੈ ਇਸ ਵਾਰੀ ਤਾਂ ਇਲੈਕਸ਼ਨ ਨਹੀਂ ਰਨ ਕਰ ਸਕੇ ਗਵਰਨਰ ਵਾਲੀ ਪ੍ਰੈਜ਼ੀਡੈਂਟ ਵਾਲੀ, ਜਿਹੜੀ ਕਮਲਾ ਹੈਰਿਸ ਜਿਹੜੀ ਉਹ ਮੋਹਰੇ ਆਈ ਇਹਦਾ ਨਾਮ ਆਉਂਦਾ ਰਿਹਾ ਪਰ ਇਸ ਨੂੰ ਬਾਅਦ ਦੇ ਵਿੱਚ ਕੋਈ ਮੋਹਰੇ ਅੱਗੇ ਜਿਹੜਾ ਉਹ ਗੱਲ ਨਹੀਂ ਬਣੀ। ਸੋ ਹੋ ਸਕਦਾ ਵੀ ਆਪਣੇ ਆਪ ਦੇ ਲਈ ਇਹ ਜਿਹੜੀ ਜ਼ਮੀਨ ਤਿਆਰ ਕਰ ਰਹੇ ਆ ਕੁਛ ਅਜਿਹੇ ਬਿਲਜ਼, ਕੁਛ ਅਜਿਹੇ ਕਾਨੂੰਨ ਲਿਆ ਕੇ ਜਿਸ ਦੇ ਨਾਲ ਜੋ ਟਰੈਕ ਰੈਕਡ ਆ ਕੈਲੀਫੋਰਨੀਆ ਦੇ ਵਿੱਚ ਜੋ ਇਹਨਾਂ ਕਰਕੇ ਜੋ ਕੁਛ ਹੋ ਰਿਹਾ ਆ ਵੀ ਉਸ ਦੇ ਉੱਤੇ ਉਹ ਪਰਦਾ ਪਾ ਸਕਣ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਇੱਕ ਰਿਡਲੈਂਡਸ ਜਿਹੜਾ ਰਹਿਣ ਵਾਲਾ ਨਿਵਾਸੀ ਆ ਉਹ ਇੱਕ ਸੈਨ ਬਰਨੀਨੋ ਕਾਉਂਟੀ ਦੇ ਵਿੱਚ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਮਾਫ ਕਰਨਾ, ਯੂਕੈਪਾ ਦਾ ਇਹ ਰਹਿਣ ਵਾਲਾ ਸੀਗਾ ਤੇ ਉਹਨੂੰ ਪੁਲਿਸ ਨੂੰ ਮ੍ਰਿਤਕ ਮਿਲਿਆ ਸੀਗਾ ਇੰਟਰਸੈਕਸ਼ਨ ਜਿਹੜਾ ਯੂਕੈਪਾ ਬੁਲੇਵਾਰਡ ਤੇ 17th ਸਟਰੀਟ ਦੇ ਇਲਾਕਿਆਂ ਦੇ ਵਿੱਚ। ਸ਼ੈਰਿਫ ਡਿਪਾਰਟਮੈਂਟ ਨੇ ਜਾਣਕਾਰੀ ਦਿੱਤੀ ਹੈ, ਸੈਨ ਬਰਨਾਰਡੀਨੋ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਨੇ ਦੱਸਿਆ ਗਿਆ ਕਿ ਹੁਣ ਇਹਦੀ ਜਿਹੜੀ ਪਛਾਣ ਆ ਉਹ ਕਰ ਲਈ ਗਈ ਹੈ। ਇਹ ਪਤਾ ਲੱਗਿਆ ਕਿ ਇਹਨੂੰ ਇੱਕ ਜੀਪ 2023 ਜੀਪ ਗ੍ਰੈਂਡ ਜਿਹੜੀ ਆ ਉਹਨੇ ਹਿੱਟ ਕੀਤਾ ਤੇ ਉਸ ਤੋਂ ਬਾਅਦ ਇਹ ਬੰਦਾ ਥਾਂ ਤੋਂ ਭੱਜ ਗਿਆ। ਪੁਲਿਸ ਨੇ ਇਸ ਮਾਮਲੇ ਦੇ ਵਿੱਚ 30 ਸਾਲਾ ਇੱਕ ਸਟੀਵਨ ਰੁਨੀਆਨ ਨੂੰ ਜਿਹੜਾ ਗ੍ਰਿਫਤਾਰ ਕੀਤਾ, ਜਿਹਦੇ ਉੱਤੇ ਹੁਣ ਫੈਲਨੀ ਹਿੱਟ ਤੇ ਰਨ ਜਿਹੜੇ ਨੇ ਉਹਦੇ ਦੋਸ਼ ਜਿਹੜੇ ਆ ਉਹ ਲੱਗਣਗੇ। ਉਹਨੂੰ ਬਾਅਦ ਦੇ ਵਿੱਚ ਅਰੈਸਟ ਕਰ ਲਿਆ ਗਿਆ ਤੇ ਸੈਂਟਰਲ ਡਿਟੈਂਸ਼ਨ ਸੈਂਟਰ ਦੇ ਵਿੱਚ ਭੇਜ ਦਿੱਤਾ ਗਿਆ। ਉਹਦੀ ਜਿਹੜੀ ਬੇਲ ਆ ਉਹ $30,000 ਰੱਖੀ ਗਈ ਹੈ।
ਰੁਨੀਆਨ ਨੂੰ ਜਿਹੜਾ ਉਹ ਸੈਨ ਬਰਨਾਰਡਿਨੋ ਸੁਪੀਰੀਅਰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਆਉਂਦੇ ਟਿਊਜ਼ਡੇ ਨੂੰ। ਦੱਸਿਆ ਜਾ ਰਿਹਾ ਕਿ ਇਸ ਹਾਦਸੇ ਦੇ ਵਿੱਚ ਪੁਲਿਸ ਨੇ ਮੰਗ ਕੀਤੀ ਹੈ ਕਿ ਜਿਹੜਾ ਵੀ ਕੋਈ ਬੰਦਾ ਇਸ ਬੰਦੇ ਨੂੰ ਜਾਣਦਾ ਹੈ, 62 ਸਾਲਾ ਇਹ 62 ਸਾਲਾ ਇਹਦੀ ਉਮਰ ਹੈ, ਇਹਦੇ ਬਾਰੇ ਜਿਹੜੀ ਆਇਡੈਂਟੀਟੀ ਹੈ ਇਹਦੀ ਉਹ ਪੁਲਿਸ ਨੇ ਹਲੇ ਰਿਲੀਜ਼ ਨਹੀਂ ਕੀਤੀ। ਯੂਐਸ ਦੇ ਵਿੱਚ ਹਿੱਟ ਐਂਡ ਰਨ ਮਾਮਲਾ ਜਿਹੜਾ ਉਹ ਕਾਫੀ ਗੰਭੀਰ ਮੰਨਿਆ ਜਾਂਦਾ। ਜੇਕਰ ਤੁਹਾਡੇ ਤੋਂ ਸੜਕ ਹਾਦਸਾ ਕੋਈ ਹੋ ਗਿਆ ਹੈ ਜਾਣੇ ਅਣਜਾਣੇ ਦੇ ਵਿੱਚ, ਤਾਂ ਤੁਸੀਂ ਜੇਕਰ ਉੱਥੋਂ ਭੱਜ ਜਾਂਦੇ ਹੋ ਉਸ ਥਾਂ ਦੇ ਉੱਤੋਂ ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ, ਤਾਂ ਇੱਕ ਬਹੁਤ ਗੰਭੀਰ ਦੋਸ਼ ਮੰਨਿਆ ਜਾਂਦਾ। ਪਰ ਜੇਕਰ ਤੁਸੀਂ ਉਹਦੀ ਮਦਦ ਕਰਦੇ ਹੋ ਕਿਸੇ ਤਰੀਕੇ ਨਾਲ, ਜਾਂ ਲਾ ਐਨਫੋਰਸਮੈਂਟ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਕੋਆਪਰੇਟ ਕਰਦੇ ਹੋ, ਤਾਂ ਫਿਰ ਚੀਜ਼ਾਂ ਕੁਝ ਹੋਰ ਐਡ ਆਨ ਹੋ ਜਾਂਦੀਆਂ ਨੇ। ਪਰ ਇਹ ਬੰਦਾ ਭੱਜਿਆ ਸੀ ਉੱਥੋਂ, ਸਟੀਵ ਰੂਨੀਅਨ 30 ਸਾਲ ਦਾ, ਇਹਦੇ ਕੋਲੇ ਬਲੈਕ 2023 ਜੀਪ ਗ੍ਰੈਂਟ ਸੀਗੀ, ਪਰ ਬਾਅਦ ਦੇ ਵਿੱਚ ਇਹਨੂੰ ਜਿਹੜਾ ਉਹ ਫੜ ਲਿਆ ਗਿਆ ਤੇ ਬੁੱਕ ਕੀਤਾ ਗਿਆ ਇਹਨੂੰ ਇਸ ਮਾਮਲੇ ਦੇ ਵਿੱਚ ਕਿ ਕਤਲ ਦੇ ਹਿੱਟ ਐਂਡ ਰਨ ਦੇ ਜਿਹੜੇ ਧਾਰਾਵਾਂ ਨੇ ਉਹ ਵੀ ਇਹਨੂੰ ਉਹਨਾਂ ਦਾ ਸਾਹਮਣਾ ਕਰਨਾ ਪਊਗਾ। ਜੀ, ਖਬਰਾਂ ਦੀ ਜਿਹੜੀ ਸਮਾਪਤੀ ਦੇ ਉੱਤੇ ਜੇ ਤੁਹਾਨੂੰ ਮਾਰਕੀਟਸ ਦਾ ਅੱਜ ਹਾਲ ਦੱਸਦੇ ਜਾਈਏ, ਅੱਜ ਜਿਹੜਾ ਡਾਓ ਜੋਨ ਦੇ ਵਿੱਚ 38 ਪੁਆਇੰਟਾਂ ਦਾ ਵਾਧਾ ਹੋਇਆ, 42,063 ਦੇ ਉੱਤੇ ਬੰਦ ਹੋਇਆ। S&P 11 ਪੁਆਇੰਟ ਘੱਟ ਕੇ 5703 ਦੇ ਉੱਤੇ, ਨੈਸਡੈਕ 66 ਪੁਆਇੰਟ ਘੱਟ ਕੇ 17,900 ਤੇ 48 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ 2600 ਤੇ $47 ਪ੍ਰਤੀ ਅੰਸ਼, ਕੱਚੇ ਤੇਲ ਦੀ ਕੀਮਤ $72 ਪ੍ਰਤੀ ਬੈਰਲ, 10 ਈਅਰ ਯੀਲਡ 3.74%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 63,170, ਅਥੀਰੀਅਮ $2563 ਦੇ ਬਰਾਬਰ ਚੱਲ ਰਿਹਾ ਆ। ਜੀ, ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ $US ਦੀ ਕੀਮਤ ਕੈਨੇਡਾ ਦੇ $1.36 ਦੇ ਬਰਾਬਰ, ਪਾਕਿਸਤਾਨ ਦੇ 277 ਰੁਪਏ 94 ਪੈਸਿਆਂ ਦੇ ਬਰਾਬਰ, ਤੇ ਇੰਡੀਆ ਦੇ ਜਿਹੜਾ ਉਹ 83 ਰੁਪਏ ਤੇ ਕੁਝ ਪੈਸਿਆਂ ਦੇ ਬਰਾਬਰ ਜਿਹੜੀ ਉਹ ਕੀਮਤ ਰਹੀ ਹੈ। ਜੀ, ਇੱਥੇ ਜਿਹੜੀ ਜੀ ਸਮਾਪਤੀ ਲੈਂਦੇ ਆ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।